ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਰਜਿੰਦਰ ਚੌਹਾਨ ਵੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 4159090503। ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਆਪਾਂ ਸਾਂਝੀ ਕਰਦੇ ਜਾਈਏ। ਬਹੁਤ ਸਾਰੇ ਮੁਲਕ ਹੁਣ ਚਾਈਨਾ ਦੇ ਅਗੇਂਸਟ ਹੋ ਗਏ ਆ ਓਲੰਪਿਕਸ ਦੇ ਮਾਮਲੇ ਦੇ ਵਿੱਚ। ਕਈ ਮੁਲਕਾਂ ਨੇ ਜਿਹੜਾ ਚਾਈਨਾ ਦਾ ਬਾਈਕਾਟ ਕਰ ਦਿੱਤਾ ਹੈਗਾ। ਰੀਸੈਂਟਲੀ ਹੁਣ ਆਪਣਾ ਗੁਆਂਢੀ ਮੁਲਕ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਜਿਹੜਾ ਆ ਬਾਈਕਾਟ ਕਰਤਾ। ਉਹ ਕਹਿੰਦੇ ਵੀ ਡਿਪਲੋਮੈਟਿਕ ਬਾਈਕਾਟ ਹੋਊਗਾ, ਸਾਡਾ ਕੋਈ ਵੀ ਹਾਈ ਲੈਵਲ ਆਫੀਸ਼ੀਅਲ ਜਿਹੜਾ ਆ ਉੱਥੇ ਨਹੀਂ ਜਾਊਗਾ, ਪਰ ਜਿਹੜੇ ਪਲੇਅਰਸ ਆ ਉਹ ਹਿੱਸਾ ਲੈਣ ਜਾਣਗੇ। ਹਿਊਮਨ ਰਾਈਟਸ ਅਬਿਊਜ਼ਰਸ ਨੂੰ ਲੈ ਕੇ, ਊਗਰਸ ਮੁਸਲਮਾਨਾਂ ਦਾ ਤੇ ਹੋਰ ਮੁਸਲਮਾਨ ਮਿਨੋਰਿਟੀਜ਼ ਦਾ ਜਿਹੜਾ ਕਤਲ ਹੋ ਰਿਹਾ ਉਹਨੂੰ ਲੈ ਕੇ ਸਾਰੇ ਹੀ ਮੁਲਕ ਚਾਈਨਾ ਦੇ ਦੁਆਲੇ ਹੋਏ ਆ। ਯੂਨਾਈਟਿਡ ਸਟੇਟਸ ਦੇ ਵਿੱਚ ਵੀ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੈਨ ਸਾਕੀ ਨੇ ਕਿਹਾ ਵੀ ਟੀਮ USA ਐਥਲੀਟਸ ਨੂੰ ਫੁੱਲ ਸਪੋਰਟ ਹੋਊਗੀ, ਉਹ ਜਾਊਗੇ, ਪਰ USA ਗਵਰਨਮੈਂਟ ਕੋਈ ਵੀ ਡਿਪਲੋਮੈਟਿਕ ਜਾਂ ਆਫੀਸ਼ੀਅਲ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਗੇਮਸ ਨੂੰ ਨਹੀਂ ਭੇਜੂਗਾ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸਕਾਟ ਮੋਰੀਸਨ ਨੇ ਵੀ ਇਹ ਕਿਹਾ ਆਸਟ੍ਰੇਲੀਆ ਵੀ ਅਮਰੀਕਾ ਨੂੰ ਹੀ ਫੋਲੋ ਕਰੇਗਾ ਤੇ ਡਿਪਲੋਮੈਟਿਕ ਬਾਈਕਾਟ ਕਰੇਗਾ। ਇਹ ਕਹਿੰਦੇ ਵੀ ਇਹ ਬਿਲਕੁਲ ਸਹੀ ਚੀਜ਼ ਹੈਗੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਵੀ ਟਵੀਟ ਕਰਕੇ ਕਿਹਾ ਵੀ ਕੈਨੇਡਾ ਬਹੁਤ ਡਿਸਟਰਬਡ ਹੈਗਾ ਆ ਹਿਊਮਨ ਰਾਈਟਸ ਵਾਇਲੇਸ਼ਨ ਨੂੰ ਲੈ ਕੇ ਚਾਈਨਾ ਦੇ ਵਿੱਚ, ਉਹਦੇ ਕਰਕੇ ਅਸੀਂ ਡਿਪਲੋਮੈਟਿਕ ਰਿਪਰੈਜ਼ੈਂਟੇਟਿਵ ਬੇਜਿੰਗ ਨੂੰ ਨਹੀਂ ਭੇਜਾਂਗੇ। UK ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਕਹਿ ਦਿੱਤਾ ਵੀ UK ਦਾ ਕੋਈ ਵੀ ਜਿਹੜਾ ਮਿਨਿਸਟਰ ਜਾਂ ਡਿਪਲੋਮੈਟ ਉਹ ਨਹੀਂ ਜਾਊਗਾ। ਲਿਥੁਆਨੀਆ ਜਿਹੜਾ ਮੁਲਕ ਆ ਉਹਨਾਂ ਨੇ ਵੀ ਜਿਹੜਾ ਆਫੀਸ਼ੀਅਲੀ ਬਾਈਕਾਟ ਕਰ ਦਿੱਤਾ। ਨਿਊਜ਼ੀਲੈਂਡ ਦੀ ਡਿਪਟੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਗ੍ਰਾਂਟ ਰੋਬਰਟਸਨ ਆ, ਉਹਨਾਂ ਨੇ ਵੀ ਰਿਪੋਰਟਰਸ ਨੂੰ ਇਹ ਕਿਹਾ ਵੀ ਸਾਡਾ ਵੀ ਕੋਈ ਡਿਪਲੋਮੈਟਿਕ ਜਿਹੜਾ ਆਫੀਸ਼ੀਅਲ ਆ ਉਹ ਇਹਨਾਂ ਗੇਮਾਂ ਦੇ ਵਿੱਚ ਨਹੀਂ ਜਾਊਗਾ। ਸੋ ਇਹ ਕਾਫੀ ਜ਼ਿਆਦਾ ਜਿਹੜਾ ਵਿਰੋਧ ਆ ਹੁਣ ਉਹ ਚਾਈਨੀਜ਼ ਗੇਮਸ ਦਾ ਵੱਖ-ਵੱਖ ਮੁਲਕਾਂ ਵੱਲੋਂ ਹੋਇਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਵੱਡੀ ਜਿਹੜੀ ਇੱਕ ਗੱਲ ਹੈਗੀ ਆ ਚਾਈਨਾ ਦੇ ਖਿਲਾਫ ਲਾਮਬੰਦੀ ਕਹਿ ਲਓ ਵੀ ਬਾਕੀ ਸਾਰੇ ਮੁਲਕ ਆ ਉਹ ਮਿਲ ਜੁਲ ਕੇ ਕਰ ਰਹੇ ਨੇ। ਤੇ ਕਿਉਂਕਿ ਚਾਈਨਾ ਨੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਕੀਤੀਆਂ ਜਿਸ ਤੋਂ ਸਾਰੇ ਦੇਸ਼ ਜਿਹੜੇ ਉਹ ਦੁਖੀ ਵੀ ਹੈਗੇ ਨੇ ਤੇ ਹੌਲੀ ਹੌਲੀ ਉਸ ਦੇ ਖਿਲਾਫ ਇੱਕ ਕਹਿ ਸਕਦੇ ਆ ਵੀ ਮੋਰਚਾ ਜਿਹੜਾ ਆ ਉਹ ਖੜਾ ਹੋ ਰਿਹਾ ਹੈਗਾ ਆ। ਤੇ ਉੱਥੋਂ ਦੀਆਂ ਜਿਹੜੀਆਂ ਵਿੰਟਰ ਓਲੰਪਿਕਸ ਅਗਲੇ ਸਾਲ ਹੋਣੀਆਂ ਉਸ ਦਾ ਬਾਈਕਾਟ ਕੀਤਾ ਜਾ ਰਿਹਾ, ਅਧਿਕਾਰਤ ਬਾਈਕਾਟ ਜਿਹੜਾ ਉਹ ਕੀਤਾ ਗਿਆ ਆ। ਮਾਰਕ ਮੀਡੋਜ਼ ਦੇ ਨਾਲ ਸੰਬੰਧਿਤ ਅਗਲੀ ਖਬਰ ਆ। ਜੇ 6 ਜਨਵਰੀ ਵਾਲੀ ਕਮੇਟੀ ਨੇ ਕਿਹਾ ਸੀਗਾ ਵੀ ਜਿਹੜੀ ਕਾਂਗਰਸ ਦੇ ਕੰਟੈਂਪਟ ਦੀਆਂ ਪ੍ਰੋਸੀਡਿੰਗਸ ਇਸ ਦੇ ਖਿਲਾਫ ਚਲਾਵਾਂਗੇ, ਇਸ ਤੋਂ ਪਹਿਲਾਂ ਵੀ ਉਹ ਚਾਲੂ ਕਰਦੇ। ਮਾਰਕ ਮੀਡੋਜ਼ ਨੇ 6 ਜਨਵਰੀ ਦੀ ਕਮੇਟੀ ਆ ਉਹਨਾਂ ਖਿਲਾਫ ਹੀ ਜਿਹੜਾ ਲਾਸੂਟ ਆ ਉਹ ਫਾਈਲ ਕੀਤਾ ਆ।
ਇੱਕ ਟਾਈਮ ਦੇ ਉੱਤੇ ਚੀਫ ਆਫ ਸਟਾਫ ਰਹੇ ਰਾਸ਼ਟਰਪਤੀ ਟਰੰਪ ਦੇ। ਇਹ ਹਫ਼ਤਾ ਪਹਿਲਾਂ ਕੋਆਪਰੇਸ਼ਨ ਦੀ ਗੱਲ ਕਰ ਰਹੇ ਸੀ, ਫਿਰ ਉਹਨਾਂ ਨੇ ਆਪਣਾ ਇਹ ਡਿਸੀਜ਼ਨ ਆ ਕੋਆਪਰੇਸ਼ਨ ਦਾ ਉਸ ਤੋਂ ਵਾਪਸ ਜਿਹੜਾ ਆ ਉਹ ਯੂ ਟਰਨ ਮਾਰ ਲਿਆ ਸੀਗਾ। ਇਸ ਲਾਸੂਟ ਦੇ ਵਿੱਚ 6 ਜਨਵਰੀ ਕਮੇਟੀ ਦੇ ਮੈਂਬਰਸ ਦੇ ਨਾਮ ਲਿਖੇ ਗਏ ਨੇ। ਨੈਂਸੀ ਪਲੋਸੀ ਜਿਹੜੇ ਆ ਉਹ ਐਜ਼ ਏ ਡਿਫੈਂਡੈਂਟ ਇਸ ਦੇ ਵਿੱਚ ਹੈਗੇ ਨੇ। ਸੋ ਕਹਿੰਦੇ ਵੀ ਇਹ ਮੈਡੋਜ਼ ਨੇ ਆਖਿਆ ਆ ਵੀ ਕੋਰਟ ਨੂੰ ਇਹ ਗੁਹਾਰ ਲਾਈ ਆ ਵੀ ਜਿਹੜਾ ਕਮੇਟੀ ਨੇ ਇਹਨਾਂ ਦੇ ਖਿਲਾਫ ਇਹ ਕਾਰਵਾਈ ਜਿਹੜੀ ਉਹ ਕਰ ਰਹੇ ਆ, ਉਹ ਓਵਰਲੀ ਬਰੋਡ ਤੇ ਅਨਡਿਊਲੀ ਬਰਡਨਸਮ ਜਿਹੜੀ ਸਬਪੀਨਾਸ ਜਿਹੜੇ ਆ ਉਹ ਇਸ਼ੂ ਕੀਤੀ ਜਾ ਰਹੇ ਆ ਪੈਨਲ ਦੇ ਦੁਆਰਾ। ਕਹਿੰਦੇ ਵੀ ਇਹਨਾਂ ਦੇ ਕੋਲ ਅਜਿਹੀ ਲੀਗਲ ਅਥਾਰਟੀ ਬਣਦੀ ਨਹੀਂ ਹੈਗੀ। ਸੋ ਇਹ ਹੁਣ ਇੱਕ ਅਦਾਲਤ ਦੇ ਵਿੱਚ ਵੱਡਾ ਮਸਲਾ ਜਿਹੜਾ ਉਹ ਪਊਗਾ ਤੇ ਹਰਜੋਤ ਸਿੰਘ ਜੀ ਇਸ ਦਾ ਫੈਸਲਾ ਜਿਸ ਵੀ ਪੱਖ ਦੇ ਵਿੱਚ ਆਵੇਗਾ ਉਹ ਇੱਕ ਬੈਂਚਮਾਰਕ ਜਿਹੜਾ ਉਹ ਕਹਿੰਦੇ ਵੀ ਬਣ ਸਕਦਾ ਆ ਆਉਣ ਵਾਲੇ ਸਮੇਂ ਦੇ ਲਈ, ਵੀ ਕਾਂਗਰਸ ਦੀ ਕਮੇਟੀ ਦੇ ਕੋਲ ਕੀ ਵਾਕਿਆ ਹੀ ਇਹ ਅਥਾਰਟੀ ਹੈਗੀ ਆ ਵੀ ਉਹ ਕਿਸੇ ਨੂੰ ਵੀ ਸਬਪੀਨਾਸ ਜਿਹੜੇ ਉਹ ਘੱਲ ਕੇ ਸਵਾਲ ਜਵਾਬ ਦੇ ਲਈ ਉਹਨਾਂ ਨੂੰ ਬੁਲਾ ਸਕਦੇ ਆ, ਜਾਂ ਇਹ ਇਹਨਾਂ ਦੇ ਕੋਲ ਕੋਈ ਲੀਗਲ ਅਥਾਰਟੀ ਅਜਿਹੀ ਨਹੀਂ ਹੈਗੀ। ਹੁਣ ਕਾਨੂੰਨ ਘੜਨ ਵਾਲੇ ਕਾਂਗਰਸ ਵਾਲੇ ਹੀ ਜਿਹੜੇ ਉਹ ਬਣਦੇ ਨੇ, ਪਰ ਹੁਣ ਉਹਨਾਂ ਦੀ ਲੀਗਲ ਅਥਾਰਟੀ ਸਬਪੀਨਾਸ ਘੱਲਣ ਵਾਲੀ ਜਿਹੜਾ ਕਿ ਕੰਮ ਅਦਾਲਤਾਂ ਦਾ ਹੁੰਦਾ ਆ, ਉਸ ਦੇ ਉੱਤੇ ਹੁਣ ਪ੍ਰਸ਼ਨ ਚਿੰਨ੍ਹ ਵੱਡੇ ਆ ਗਏ ਨੇ। ਜੀ, ਅਗਲੀ ਖਬਰ ਵੀ ਚਾਈਨਾ ਦੇ ਸੰਬੰਧ ਦੇ ਵਿੱਚ ਆ। ਅੱਜ ਯੂਐਸ ਦੇ ਹਾਊਸ ਨੇ ਇੱਕ ਬਿੱਲ ਜਿਹੜਾ ਸੀ ਉਹਦੇ ਉੱਤੇ ਵੋਟ ਕੀਤਾ ਹੈ। 428 ਜਣਿਆਂ ਨੇ ਉਹਦੇ ਹੱਕ ਵਿੱਚ ਵੋਟ ਪਾਈ ਹੈ, ਇੱਕ ਜਣੇ ਨੇ ਅਗੇਂਸਟ ਪਾਈ ਆ, ਜਿਹਦੇ ਮੁਤਾਬਕ ਚਾਈਨਾ ਦਾ ਜਿਹੜਾ ਜ਼ਿਨਜ਼ਿਆਂਗ ਏਰੀਆ ਹੈਗਾ, ਉੱਥੋਂ ਜਿਹੜਾ ਵੀ ਚੀਜ਼ ਇੰਪੋਰਟ ਹੁੰਦੀ ਆ ਉਹਦੇ ਤੇ ਬੈਨ ਲਾਇਆ ਗਿਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਤੇ ਨਾਲ ਦੀ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਵਾਰਨਿੰਗ ਦਿੱਤੀ ਆ ਵੀ ਜਿਹੜੇ ਬਿਜ਼ਨੈਸਿਸ ਉੱਥੋਂ ਸਮਾਨ ਲਿਆਊਗੇ ਤੇ ਉਹਨਾਂ ਦੇ ਉੱਤੇ ਵੀ ਜਿਹੜੇ ਯੂਐਸ ਦੇ ਲਾਜ਼ ਜਿਹੜੇ ਆ ਲਾਗੂ ਹੋਣਗੇ, ਉਹਨਾਂ ਨੂੰ ਵਾਇਲੇਸ਼ਨ ਦੇ ਵਿੱਚ ਚਾਰਜ ਕੀਤਾ ਜਾਊਗਾ। ਇਹ ਜਿਹੜੇ ਊਗਰ ਮੁਸਲਮਾਨ ਆ ਜਾਂ ਹੋਰ ਮਿਨੋਰਟੀਜ਼ ਦੀ ਜਿਹੜੀ ਫੋਰਸ ਲੇਬਰ, ਕਹਿੰਦੇ ਧੱਕੇ ਦੇ ਨਾਲ ਉਹਨਾਂ ਤੋਂ ਲੇਬਰ ਕਰਾਈ ਜਾਂਦੀ ਆ, ਉੱਥੇ ਸਟਰਲਾਈਜੇਸ਼ਨ ਦੇ ਉਹਨਾਂ ਦੇ ਟੀਕੇ ਲਾਏ ਜਾਂਦੇ ਆ ਵੀ ਉਹਨਾਂ ਦੀ ਪੋਪੂਲੇਸ਼ਨ ਨਾ ਵੱਧ ਜਾਏ। ਸੋ ਉਹਦੇ ਕਰਕੇ ਇਹ ਸਾਰਾ ਕੁਛ ਕੀਤਾ ਗਿਆ ਆ। ਊਗਰ ਫੋਰਸ ਲੇਬਰ ਪ੍ਰੀਵੈਂਸ਼ਨ ਐਕਟ, ਇਹ ਰਿਪਰੈਜ਼ੈਂਟੇਟਿਵ ਜਿਮ ਮੈਕਗੋਨ ਜਿਹੜੇ ਮੈਸੇਚਿਊਸੇਟਸ ਦੇ ਆ, ਉਹ ਇਸ ਬਿੱਲ ਨੂੰ ਲੈ ਕੇ ਆਏ ਸੀ। ਸੋ ਹੁਣ ਇਹ ਬਿੱਲ ਪਾਸ ਹੋਣ ਦੇ ਨਾਲ ਚਾਈਨਾ ਦੇ ਜਿਹੜੇ ਬਹੁਤ ਸਾਰਾ ਜਿਹੜਾ ਉਹਨਾਂ ਦਾ ਸਮਾਨ ਐਕਸਪੋਰਟ ਹੁੰਦਾ ਸੀ, ਖਾਸ ਕਰਕੇ ਕਹਿੰਦੇ ਵੀ ਇਹ ਉਹ ਏਰੀਆ ਹੈ ਜਿੱਥੋਂ 50% ਦੁਨੀਆ ਦਾ ਪੋਲੀਸਿਲੀਕੌਨ ਜਿਹੜਾ ਰਾ ਮਟੀਰੀਅਲ ਆ ਉਹ ਐਕਸਪੋਰਟ ਹੁੰਦਾ ਆ ਵੱਖ-ਵੱਖ ਮੁਲਕਾਂ ਨੂੰ, ਜਿਹਦੇ ਤੋਂ ਸੋਲਰ ਪੈਨਲ ਬਣਦੇ ਹੈਗੇ ਆ। ਸੋ ਸੋਲਰ ਐਨਰਜੀ ਇੰਡਸਟਰੀ ਐਸੋਸੀਏਸ਼ਨ ਜਿਹੜੇ ਆ ਉਹਨਾਂ ਨੇ ਉਹ ਕਾਫੀ ਔਖੇ ਆ ਇਹ ਤੋਂ, ਕਹਿੰਦੇ ਵੀ ਸਾਡਾ ਜਿਹੜਾ ਇਹਦੇ ਨਾਲ ਕਾਫੀ ਨੁਕਸਾਨ ਹੋਊਗਾ। ਜੀ, ਡੈਮੋਕ੍ਰੇਟ ਪਾਰਟੀ ਦੇ ਸੈਨੇਟਰ ਜੋ ਮੈਂਚਨ ਕਹਿੰਦੇ ਵੀ ਰਿਪਬਲਿਕਨਸ ਦੇ ਨਾਲ ਮਿਲ ਕੇ ਸੈਨੇਟ ਰੂਲ ਦੇ ਵਿੱਚ ਤਬਦੀਲੀਆਂ ਲਿਆਉਣ ਦੇ ਲਈ ਡਿਸਕਸ਼ਨ ਕਰ ਰਹੇ ਆ। ਡੈਮੋਕ੍ਰੇਟਸ ਫਿਲਬਸਟਰ ਨੂੰ ਹਟਾਉਣ ਦੀ ਕਵਾਇਦ ਦੇ ਵਿੱਚ ਲੱਗੇ ਹੋਏ ਨੇ, ਰਿਸਟੋਰ ਦਾ ਸੈਨੇਟ ਕਰਕੇ ਕਹਿੰਦੇ ਵੀ ਉਸ ਨੂੰ ਪੁਸ਼ ਕਰ ਰਹੇ ਆ। ਪਰ ਉਹਨਾਂ ਦੇ ਹੀ ਜਿਹੜੇ ਸਾਥੀ ਮੈਂਚਨ ਆ ਉਹ ਵਿਰੋਧੀ ਖੇਮੇ ਦੇ ਨਾਲ ਮਿਲ ਕੇ ਕਹਿੰਦੇ ਆ ਗੱਲਬਾਤ ਕਰ ਰਹੇ ਆ ਵੀ ਉਹ ਆਪ ਕਿੱਦਾਂ ਸੈਨੇਟ ਦੇ ਰੂਲਸ ਆ ਉਸ ਨੂੰ ਚੇਂਜ ਕਰ ਸਕਦੇ ਆ। ਸੋ ਰਾਈਟ ਨਾਓ ਕਿਸੇ ਵੀ ਕਾਨੂੰਨ ਨੂੰ ਮਾਨਤਾ ਦੇਣ ਦੇ ਲਈ ਸੈਨੇਟ ਦੇ ਵਿੱਚ 60 ਵੋਟਾਂ ਦੀ ਜਿਹੜੀ ਘੱਟੋ ਘੱਟ ਵੋਟਾਂ ਜਿਹੜੀਆਂ ਉਸ ਨੂੰ ਪੈਣੀਆਂ ਚਾਹੀਦੀਆਂ 60%, ਫਿਰ ਹੀ ਗੱਲ ਜਿਹੜੀ ਉਹ ਬਣਦੀ ਆ, ਅਨਲੈਸ ਦੋਨੋਂ ਤਰਫੋਂ ਇਹ ਪਹਿਲਾਂ ਹੀ ਸਿਆਹੀ ਲੱਗੀ ਹੋਵੇ ਵੀ ਨਹੀਂ ਆਪਾਂ ਸਿੰਪਲ ਮੈਜੋਰਟੀ ਦੇ ਨਾਲ ਕਿਸੇ ਕਾਨੂੰਨ ਨੂੰ ਪਾਸ ਕਰ ਸਕਦੇ ਹੈਗੇ ਆ। ਡੈਮੋਕ੍ਰੇਟਸ ਫਿਲਬਸਟਰ ਨੂੰ ਪੂਰਨ ਤੌਰ ਦੇ ਉੱਤੇ ਖਤਮ ਕਰਨ ਵੱਲ ਨੂੰ ਜਿਹੜਾ ਉਹ ਵਧਣਾ ਚਾਹੁੰਦੇ ਨੇ। ਪਿਛਲੇ 1 ਸਾਲ ਤੋਂ ਆਪਾਂ ਲਗਾਤਾਰ ਇਸ ਦੇ ਬਾਬਤ ਗੱਲਬਾਤ ਸੁਣਦੇ ਆ ਰਹੇ ਹਾਂ, ਪਰ ਕਹਿੰਦੇ ਵੀ ਇਹ ਪਹਿਲੀ ਵਾਰੀ ਰਿਪੋਰਟ ਹੋਇਆ ਆ ਵੀ ਜਿਹੜੇ ਜੋ ਮੈਂਸ਼ਨ ਆ ਉਹ ਵਿਰੋਧੀ ਖੇਮੇ ਦੇ ਨਾਲ ਮਿਲ ਕੇ ਮੀਟਿੰਗਸ ਜਿਹੜੀਆਂ ਆ ਸੈਨੇਟ ਰੂਲ ਦੇ ਚੇਂਜਸ ਨੂੰ ਲੈ ਕੇ ਉਹ ਕਰ ਰਹੇ ਨੇ। ਮੈਂਸ਼ਨ ਫਿਲਬਸਟਰ ਨੂੰ ਹਟਾਉਣ ਦੇ ਪੱਖ ਦੇ ਵਿੱਚ ਬਹੁਤੇ ਜਿਹੜੇ ਉਹ ਨਹੀਂ ਜਾਪਦੇ ਹੈਗੇ। ਆਲਰੇਡੀ ਜਿਹੜੇ ਜੋ ਮੈਂਸ਼ਨ ਹੈਗੇ ਆ ਉਹਨਾਂ ਦੇ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਕਹਿੰਦੇ ਵੀ ਕਈ ਮੁਸ਼ਕਲਾਂ ਜਿਹੜੀਆਂ ਉਹ ਆ ਰਹੀਆਂ ਆ। ਇੱਕ ਰਾਹ ਦਾ ਕਈ ਜਾਣੇ ਤਾਂ ਉਹਨਾਂ ਵਿੱਚੋਂ ਇਹ ਵੀ ਸੋਚਦੇ ਹੋ ਸਕਦੇ ਆ ਵੀ ਇੱਕ ਰਾਹ ਦਾ ਰੋੜਾ ਜਿਹੜਾ ਉਹ ਬਣਿਆ ਪਿਆ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਗੋਲਡਨ ਸਟੇਟ ਦੁਨੀਆ ਦੀ 7ਵੀਂ ਪਾਵਰ ਗਿਣਿਆ ਜਾਂਦਾ ਆ ਤੇ 1 ਜਨਵਰੀ ਤੋਂ ਨਵਾਂ ਲਾ ਜਿਹੜਾ ਰੀਸਾਈਕਲਿੰਗ ਦੇ ਮੁਤਾਬਕ ਕਰਨ ਜਾ ਰਹੇ ਆ। ਮੈਂਡੇਟੋਰੀ ਹੋਊਗਾ ਵੀ ਜਿਹੜਾ ਕੋਈ ਵੀ ਤੁਹਾਡਾ ਬਨਾਨਾ ਪੀਲਸ ਆ, ਕੇਲੇ ਦੇ ਛਿੱਲ ਆ, ਚਿਕਨ ਬੋਨਸ ਆ,
ਜਾਂ ਲੈਫਟ ਓਵਰ ਵੈਜੀਜ਼ ਜਾਂ ਸਬਜ਼ੀਆਂ, ਦਾਲਾਂ ਜਿਹੜੀਆਂ ਲੈਫਟ ਓਵਰ ਆ, ਉਹਨਾਂ ਨੂੰ ਤੁਸੀਂ ਆਪਣੇ ਟਰੈਸ਼ ਬਿਨ ਵਿੱਚ ਨਹੀਂ ਸਿੱਟ ਸਕੋਗੇ। ਸੋ ਉਹਨਾਂ ਦੀ ਮੈਂਡੇਟਰੀ ਫੂਡ ਰੀਸਾਈਕਲਿੰਗ ਹੋਊਗੀ। ਇਹ ਕੀਤਾ ਇਸ ਕਰਕੇ ਆ ਵੀ ਇਹਦੇ ਨਾਲ ਗ੍ਰੀਨ ਹਾਊਸ ਐਮਿਸ਼ਨਸ ਜਿਹੜੀਆਂ ਆ ਲੈਂਡਫਿਲ ਤੋਂ ਹੁੰਦੀਆਂ, ਉਹ ਘਟ ਜਾਣ। ਜੀ ਹੁਣ ਟਰੈਸ਼ ਕੈਨ ਨੂੰ ਚੱਕ ਕੇ ਕੇਲੇ ਕੱਢਣੇ ਕਿੰਨੇ ਆ ਇਹ ਵੀ ਜਿਹੜਾ ਹੁਣ ਦੇਖਣਾ ਇਸ ਦੇ ਵਿੱਚ ਪਊਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਹਾਂ ਫਾਈਜ਼ਰ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਕਿਹਾ, ਆਪਾਂ ਸਵੇਰੇ ਵੀ ਇਸ ਦੀ ਜਿਹੜਾ ਜ਼ਿਕਰ ਕੀਤਾ ਸੀਗਾ ਵੀ ਬੂਸਟਰ ਸ਼ਾਟਸ ਜਿਹੜੇ ਆ, ਜਿਹੜਾ ਤੀਸਰਾ ਟੀਕਾ ਕਹਿ ਸਕਦੇ ਆ ਵੀ ਓਮੀਕਰੋਨ ਵੇਰੀਐਂਟ ਆ ਉਸ ਨੂੰ ਨਿਊਟਰਲਾਈਜ਼ ਕਰਦਾ ਆ, ਪਰ ਕਹਿੰਦੇ ਵੀ ਜਿਹੜੇ 2 ਡੋਜ਼ਿਸ ਦੇ ਨਾਲ ਇਸ ਤੋਂ ਬਚਣਾ ਥੋੜ੍ਹਾ ਜਿਹਾ ਔਖਾ ਹੈਗਾ ਆ। ਹੁਣ ਕਹਿ ਸਕਦੇ ਹਾਂ ਵੀ ਫਾਈਜ਼ਰ ਨੇ ਤਾਂ ਆਪਣੀ ਜਿਹੜੀ ਤੀਸਰੀ ਵੈਕਸੀਨ ਉਸ ਨੂੰ ਪੁਸ਼ ਕਰਨ ਦੇ ਲਈ ਗੱਲ ਜਿਹੜੀ ਆ ਉਹ ਕਹਿਣੀ ਇਹ ਹੁਣ ਸ਼ੁਰੂ ਕਰ ਦਿੱਤੀ ਆ। ਉਹਨਾਂ ਦੇ ਆંકੜਿਆਂ ਦੇ ਮੁਤਾਬਕ ਜਿਹੜਾ ਉਹ ਉਹਨਾਂ ਨੇ ਖੁਦ ਪੇਸ਼ ਕੀਤਾ ਹੈ, ਅਜੇ ਉਹਨਾਂ ਦੇ ਪੀਅਰਸ ਦੇ ਦੁਆਰਾ ਜਾਂਚ ਨਹੀਂ ਇਸ ਦੀ ਕੀਤੀ ਗਈ। ਉਹ ਕਹਿ ਰਹੇ ਆ ਵੀ ਤੀਸਰੇ ਡੋਜ਼ ਦੇ ਨਾਲ ਐਂਟੀਬਾਡੀਜ਼ 25 ਗੁਣਾ ਜਿਹੜੀਆਂ ਉਹ ਵੱਧ ਜਾਂਦੀਆਂ ਨੇ 2 ਡੋਜ਼ਿਸ ਦੇ ਜਿਹੜਾ ਉਹ ਮੁਕਾਬਲੇ। ਓਮੀਕਰੋਨ ਵੇਰੀਐਂਟ ਨੂੰ ਜਿਹੜਾ ਉਹ ਲੜਨ ਦੇ ਲਈ ਇਸ ਲਈ ਸਹਾਇਕ ਸਾਬਤ ਹੁੰਦੀਆਂ ਨੇ। ਸੋ ਇਹ ਹੁਣ ਵੇਖਣ ਵਾਲੀ ਗੱਲ ਰਹੂਗੀ ਵੀ ਅਜੇ ਤਾਂ ਲੋਕੀ 2 ਟੀਕੇ ਵੀ ਲਵਾ ਕੇ ਰਾਜੀ ਨਹੀਂ ਆ ਕਿ ਤੀਜੇ ਟੀਕੇ ਨੂੰ ਲਗਵਾਉਣ ਦੇ ਲਈ ਉਹ ਹਾਮੀ ਭਰਦੇ ਆ ਕਿ ਨਹੀਂ। ਉੱਦਾਂ ਵੈਸੇ ਇਹ ਵੀ ਗੱਲ ਆ ਦੂਜੇ ਪੱਖ ਤੋਂ ਦੇਖੀ ਜਾਵੇ, ਜਿਹਨੇ 2 ਲਵਾਏ ਉਹਨੇ ਕਹਿਣਾ ਵੀ ਤੀਜਾ ਵੀ ਲਵਾ ਲਓ, ਕੋਈ ਨੁਕਸਾਨ ਨਹੀਂ ਆ, ਫਾਇਦਾ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ। ਜੀ। ਅਗਲੀ ਖਬਰ, ਜਿਸ ਤਰ੍ਹਾਂ ਅੱਜ ਸਵੇਰੇ ਵੀ ਦੱਸਿਆ ਸੀ, ਜਿਹੜੀ ਸੁਪਰੀਮ ਕੋਰਟ ਆ ਉਹ ਹੁਣ ਉਹਨਾਂ ਦੇ ਕੋਲ ਮੇਨ ਸਟੇਟ ਆਫ ਮੇਨ ਦਾ ਲਾ ਇੱਕ ਸੀ ਵੀ ਕਿਸ ਤਰ੍ਹਾਂ ਜਿਹੜੀ ਸਕੂਲ ਦੀ ਫੰਡਿੰਗ ਆ ਉਹ ਰਿਲੀਜੀਅਸ ਐਜੂਕੇਸ਼ਨ ਫੰਡਿੰਗ ਆ ਉਹ ਰਿਲੀਜੀਅਸ ਸਕੂਲ ਨੂੰ ਵੀ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੀ ਹੀਅਰਿੰਗ ਚੱਲ ਰਹੀ ਹੈਗੀ ਆ, ਤੇ ਕੰਜ਼ਰਵੇਟਿਵ ਜਸਟਿਸਿਸ ਜਿਹੜੇ ਹੈਗੇ ਆ ਸੈਮੂਅਲ ਅਲੀਟੋ, ਕਲੈਰੈਂਸ ਥਾਮਸ, ਨੀਲ ਗੋਰਸ਼ਚ ਤੇ ਬ੍ਰੈਟ ਕੈਵਨਾ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਸਟੇਟਸ ਆ, ਜੇ ਇੱਕ ਸਟੇਟ ਆ ਉਹ ਚੁਆਇਸ ਬਣਾਉਂਦੀ ਆ ਪਬਲਿਕ ਬੈਨੀਫਿਟ ਦੀ ਤੇ ਉਹਦੇ ਵਿੱਚੋਂ ਐਕਸਕਲੂਡ ਕਰਦੀ ਆ ਇੱਕ ਉਸ ਵਰਗ ਨੂੰ ਜਿਹੜਾ ਕਿ ਇੱਕ ਧਰਮ ਦੇ ਵਿੱਚ ਯਕੀਨ ਕਰਦਾ ਆ, ਤੇ ਉਹ ਬਿਲਕੁਲ ਸਹੀ ਨਹੀਂ ਹੈਗਾ। ਸੋ ਲੱਗਦਾ ਆ ਵੀ ਇਹ ਜਿਹੜਾ ਡਿਸੀਜਨ ਆ ਇਹ ਇਸ ਹਿਸਾਬ ਨਾਲ ਜਾਊਗਾ ਵੀ ਸਾਰੇ ਹੀ ਸਕੂਲਾਂ ਨੂੰ ਫੰਡਿੰਗ ਦਿੱਤੀ ਜਾਵੇ, ਚਾਹੇ ਉਹ ਧਾਰਮਿਕ ਹੋਣ ਜਾਂ ਉਹ ਨਾਨ ਰਿਲੀਜੀਅਸ ਸਕੂਲ ਹੋਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਡਿਟੇਲ 'ਚ ਪਤਾ ਲੱਗੂਗਾ। ਜੀ, ਪਰ ਇੱਕ ਜਿਹੜਾ ਸੈਪਰੇਸ਼ਨ ਆਫ ਸਟੇਟ ਐਂਡ ਰਿਲੀਜਨ ਦਾ ਜਿਹੜਾ ਮੁੱਦਾ ਆ ਉਹ ਕਾਫੀ ਜ਼ਿਆਦਾ ਕਹਿ ਲਓ ਵੀ ਰਾਈਟ ਨਾਓ ਡਾਵਾਂਡੋਲ ਜਿਹਾ ਹੁੰਦਾ ਜਾ ਰਿਹਾ ਆ ਵੀ ਇਸ ਮਾਮਲੇ ਦੇ ਵਿੱਚ ਅੱਗੇ ਜਿਹੜਾ ਉਹ ਬਣੂਗਾ ਕਈ। ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਧਰਮ ਜਿਹੜਾ ਮਰਜ਼ੀ ਅਪਣਾ ਸਕਦੇ ਆ, ਜਿਹੜਾ ਮਰਜ਼ੀ ਤੁਸੀਂ ਇੱਥੇ ਜਿਹੜੇ ਫੇਥ ਨੂੰ ਫੋਲੋ ਕਰ ਸਕਦੇ ਆ, ਪਰ ਕਹਿੰਦੇ ਵੀ ਸਟੇਟ ਦਾ ਯਾਨੀ ਕਿ ਜਿਹਨੇ ਸਰਕਾਰ ਚਲਾਉਣੀ ਆ ਉਸ ਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਡਾਇਰੈਕਟ ਜਿਹੜੀ ਇਨਫਲੂਐਂਸ ਉਹ ਨਹੀਂ ਹੋਣੀ ਚਾਹੀਦੀ। ਪਰ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਮੈਜੋਰਟੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਉਹ ਸੋਚਦੇ ਆ ਵੀ ਕਿਸ ਤਰੀਕੇ ਨਾਲ। ਰੀਸੈਂਟਲੀ ਤਾਂ ਇੱਕ ਜਿਹੜੇ ਸਾਬਕਾ ਜਿਹੜੇ ਸਟੇਟ ਦੇ ਵਿੱਚ ਕੰਮ ਕਰਨ ਵਾਲੇ ਆਈ ਥਿੰਕ ਮਾਈਕਲ ਫਲਿਨ ਸੀਗੇ, ਉਹ ਕਹਿ ਰਹੇ ਸੀਗੇ ਵੀ ਇੱਕ ਹੀ ਧਰਮ ਹੋਣਾ ਚਾਹੀਦਾ, ਸਿਰਫ ਕ੍ਰਿਸਚੀਅਨਿਟੀ, ਬਾਕੀਆਂ ਦਾ ਕੋਈ ਇੱਥੇ ਕੰਮ ਨਹੀਂ ਹੈਗਾ। ਸੋ ਦੇਖੋ ਕਿੱਧਰ ਨੂੰ ਇਹ ਗੱਲ ਜਿਹੜੀ ਉਹ ਵੱਧਦੀ ਜਾਵੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਜਿਹੜੇ ਇੱਕ ਲਾਅਮੇਕਰ ਕੌਥੋਰਨ ਹੈਗੇ ਆ ਉਹਨਾਂ ਦੇ ਖਿਲਾਫ ਕਹਿੰਦੇ ਆ ਵੀ ਇਹ ਗੱਲ ਇਸ ਟਾਈਮ ਚੱਲ ਰਹੀ ਆ ਵੀ ਹਾਊਸ ਫਲੋਰ ਦੇ ਉੱਤੇ ਉਹਨਾਂ ਨੇ ਜਿਹੜਾ ਕੈਂਡੀਡੇਟ ਆ ਉਸ ਨੂੰ ਲੈ ਕੇ ਆਂਦਾ ਸੀਗਾ। ਕਹਿੰਦੇ ਵੀ ਇਹਦੇ ਨਾਲ ਕਹਿੰਦੇ ਵੀ ਲੱਗਦਾ ਵੀ ਹਾਊਸ ਫਲੋਰ ਦੇ ਜਿਹੜੇ ਰੂਲਸ ਆ ਉਸ ਨੂੰ ਵਾਇਓਲੇਟ ਕੀਤਾ ਉਹਨਾਂ ਨੇ, ਹੋ ਸਕਦਾ ਵੀ ਉਹਨਾਂ ਨੂੰ ਭੰਗ ਕੀਤਾ ਹੋਵੇ। ਜੀਓਪੀ ਦੇ ਕਾਂਗਰੈਸ਼ਨਲ ਕੈਂਡੀਡੇਟ ਆ ਉਸ ਨੂੰ ਹਾਊਸ ਫਲੋਰ ਦੇ ਉੱਤੇ ਮੰਗਲਵਾਰ ਦੀ ਰਾਤੀ ਜਿਹੜੀ ਆ ਉਹ ਉਹਨਾਂ ਨੇ ਇੱਕ ਹਿਸਾਬ ਨਾਲ ਲੈ ਆਂਦਾ ਸੀਗਾ ਹਾਊਸ ਦੇ ਵਿੱਚ। ਅਨਲੈਸ ਤੁਹਾਡਾ ਅਪਰੂਵਡ ਹੋਵੇ ਕੰਮ ਜਾਣ ਦੇ ਲਈ, ਤੇ ਜਾਂ ਫਿਰ ਤੁਸੀਂ ਲਾਅ ਮੇਕਰ ਹੋਵੋ ਤਾਂ ਹੀ ਤੁਹਾਨੂੰ ਜਿਹੜਾ ਉਹ ਜਾਣ ਦਿੱਤਾ ਜਾਂਦਾ ਹੈਗਾ ਆ। ਸੋ ਕਾਥੋਰ ਨੇ ਸਿਕਿਉਰਿਟੀ ਨੂੰ ਇਹ ਕਿਹਾ ਸੀਗਾ ਵੀ ਉਹਦਾ ਗੈਸਟ ਜਿਹੜਾ ਉਹ ਹੈਗਾ ਆ, ਤੇ ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਰਾਈਟ ਨਾਓ ਉਹ ਇੱਕ ਇਲੈਕਸ਼ਨ ਟੈਨਸੀ ਦੇ ਵਿੱਚ ਉਹ ਲੜ ਰਿਹਾ ਆ। ਜੀ। ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜਿਹੜੇ ਹੈਗੇ ਰੌਬ ਬੋਂਟਾ, ਉਹਨਾਂ ਨੇ ਟੋਰੈਂਸ, ਜਿਹੜਾ ਸਿਟੀ ਆਫ ਟੋਰੈਂਸ ਦੀ ਪੁਲਿਸ ਡਿਪਾਰਟਮੈਂਟ ਆ,
ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਕਹਿੰਦੇ ਭਈ ਸਿਟੀ ਆਫ ਟੋਰੈਂਸ ਦੇ ਕੁਛ ਦਰਜਨ 1 ਦਰਜਨ ਦੇ ਕਰੀਬ ਪੁਲਿਸ ਆਫਿਸਰਸ ਜਿਹੜੇ ਆ, ਉਹ ਆਪਸ ਦੇ ਵਿੱਚ ਟੈਕਸਟ ਮੈਸੇजेस ਇੱਦਾਂ ਦੇ ਸ਼ੇਅਰ ਕਰਦੇ ਸੀ, ਜਿਹਦੇ ਵਿੱਚ ਉਹ ਜੋਕ ਕਰਦੇ ਸੀ ਵੀ ਜਿਹੜੇ ਸਸਪੈਕਟ ਆ ਉਹਨਾਂ ਦੇ ਅਗੇਂਸਟ ਵਾਇਲੈਂਸ ਵਰਤੀ ਜਾਵੇ, ਤੇ ਇੰਟਰਨਲ ਅਫੇਅਰ ਜਿਹੜੀ ਉਹਨਾਂ ਦੀ ਹੁੰਦੀ ਹੈਗੀ ਇਨਵੈਸਟੀਗੇਸ਼ਨ, ਉਹਦੇ ਉੱਤੇ ਵੀ ਜਿਹੜਾ ਮਜ਼ਾਕ ਇੱਕ ਤਰ੍ਹਾਂ ਨਾਲ ਕਰਦੇ ਸੀ। ਸੋ ਇਹਨੂੰ ਲੈ ਕੇ ਜਿਹੜੇ ਅਟਾਰਨੀ ਜਨਰਲ ਬੌਂਟਾ ਆ, ਉਹਨਾਂ ਨੇ ਇਹ ਕਿਹਾ ਆ ਵੀ ਹੋ ਸਕਦਾ ਵੀ ਕ੍ਰਿਮੀਨਲ ਚਾਰਜਸ ਵੀ ਜਿਹੜੇ ਆ ਇਹਨਾਂ ਪੁਲਿਸ ਆਫਿਸਰ ਦੇ ਅਗੇਂਸਟ ਲਿਆਂਦੇ ਜਾਣ। ਜੀ। ਫ੍ਰੈਸਨੋ ਤੋਂ ਅਗਲੀ ਜਿਹੜੀ ਇੱਕ ਖਬਰ ਆ ਰਹੀ ਆ, ਸ਼ੈਰਿਫ ਜਿਹੜੇ ਆ ਡੈਪਟੀਜ਼ ਦੇ ਉੱਤੇ ਇੱਕ ਬੰਦੇ ਨੇ ਜਿਹੜੀ ਉਹ ਗੋਲੀਬਾਰੀ ਚਲਾ ਦਿੱਤੀ, ਕਰ ਦਿੱਤੀ, ਜਿਸ ਦੇ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਜਵਾਬੀ ਕਾਰਵਾਈ ਦੇ ਦੌਰਾਨ ਉਸ ਬੰਦੇ ਦੀ ਕਹਿੰਦੇ ਅਭੀ ਉਹ ਮੌਤ ਹੋ ਗਈ ਆ। ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਸੀਡਰ ਤੇ ਨਾਰਥ ਐਵਨਿਊ ਦੇ ਇਰਦ ਗਿਰਦ ਇੱਕ ਜਿਹੜਾ ਟ੍ਰੈਫਿਕ ਸਟਾਪ ਤੋਂ ਬਾਅਦ ਦੇ ਵਿੱਚ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਵਾਪਰੀ ਆ। ਸੋ ਸੀਨ ਨੂੰ ਕਹਿੰਦੇ ਵੀ ਟੇਪ ਆਫ ਕੀਤਾ ਗਿਆ ਆ ਤੇ ਇਸ ਟਾਈਮ ਜਾਂਚ ਜਿਹੜੀ ਉਹ ਚੱਲ ਰਹੀ ਆ। ਇਸ ਇਲਾਕੇ ਦੇ ਵਿੱਚ ਜਿਹੜੇ ਵੀ ਉਹਨਾਂ ਇਲਾਕਿਆਂ ਦੇ ਵਿੱਚੋਂ ਲੰਘਣੇ ਆ, ਸੀਡਰ ਤੇ ਨਾਰਥ ਦੇ ਜੰਕਸ਼ਨ ਦੇ ਇਰਦ ਗਿਰਦ, ਉੱਥੇ ਕਾਫੀ ਜ਼ਿਆਦਾ ਟ੍ਰੈਫਿਕ ਹੋਊਗਾ ਤੇ ਸਮਾਂ ਜਿਹੜਾ ਉਹ ਤੁਹਾਨੂੰ ਲੱਗ ਸਕਦਾ। ਡੈਪਟੀਜ਼ ਨੇ ਕਿਹਾ ਆ ਵੀ ਅਨਨੋਨ ਰੀਜ਼ਨ ਕਰਕੇ ਇਸ ਬੰਦੇ ਨੂੰ ਪੁੱਲ ਓਵਰ ਕੀਤਾ ਸੀਗਾ, ਪਰ ਉਹ ਰੁਕਿਆ ਨਹੀਂ, ਪਰ ਅੱਗੋਂ ਜਿਹੜੀ ਉਹ ਗੋਲੀ ਜਿਹੜੀ ਉਹ ਚੱਲੀ, ਫਿਰ ਇਹਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇੱਕ ਟਾਈਮ ਦੇ ਉੱਤੇ ਉਹਦੀ ਕਾਰ ਵੀ ਜਿਹੜੀ ਉਹ ਕ੍ਰੈਸ਼ ਹੋ ਗਈ ਸੀ। ਜੀ। ਅਗਲੀ ਖਬਰ ਮਿਨੇਆਪੋਲਿਸ ਤੋਂ ਆ ਰਹੀ ਆ। ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ, ਉੱਥੇ ਇੱਕ ਪੁਲਿਸ ਆਫਿਸਰ ਕਿਮ ਪੋਟਰ, ਉਹਦੀ ਜਿਹੜੀ ਹੀਅਰਿੰਗ ਚੱਲ ਰਹੀ ਆ ਮੈਨ ਸਲੌਟਰ ਦੇ ਸੰਬੰਧ ਦੇ ਵਿੱਚ। ਕਿਮ ਪੋਟਰ ਨੇ ਇੱਕ ਡੌਂਟੇ ਰਾਈਟ ਨਾਮ ਦੇ ਬੰਦੇ ਨੂੰ ਜਿਹੜਾ ਆ ਗੋਲੀ ਦੇ ਨਾਲ ਮਾਰ ਦਿੱਤਾ ਸੀ। ਕੇਟੀ ਬਰਾਊਨ ਜਿਹੜੀ ਆ 43 ਸਾਲਾਂ ਦੀ, ਉਹ ਉਸ ਦੀ ਮਦਰ ਅੱਜ ਸਟੈਂਡ ਦੇ ਉੱਤੇ ਆਈ ਤੇ ਵਿਟਨਸ ਸਟੈਂਡ ਤੇ ਉਸਨੇ ਜਿਹੜੇ ਜੁਰਰਸ ਆ ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਉਹ ਆਪਣੇ ਮੁੰਡੇ ਨੂੰ ਕਿੰਨਾ ਪਿਆਰ ਕਰਦੀ ਸੀ, ਵੀ ਕੋਈ ਵੀ ਉਹ ਕਿਸੇ ਤਰ੍ਹਾਂ ਦਾ ਗਲਤ ਨਹੀਂ ਸੀ, ਤੇ ਵੀ ਮੈਂ ਬਹੁਤ ਗੁੱਸੇ 'ਚ ਹਾਂ, ਕਨਫਿਊਜ਼ ਹਾਂ ਵੀ ਮੇਰੇ ਮੁੰਡੇ ਨੂੰ ਇਸ ਤਰ੍ਹਾਂ ਕਿਉਂ ਪੁਲਿਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਸੀਗੀਆਂ। ਸੋ ਪ੍ਰੋਸੀਕਿਊਟਰ ਜਿਹੜੇ ਆ ਬਰੁਕਲਿਨ ਸੈਂਟਰ ਆਫਿਸ ਦੇ, ਉਹ ਫਸਟ ਤੇ ਸੈਕੰਡ ਡਿਗਰੀ ਮੈਨ ਸਲੌਟਰ ਚਾਰਜ ਕਰਨਾ ਚਾਹੁੰਦੇ ਆ, ਜਿਹਦੇ ਨਾਲ ਕਾਫੀ ਲੰਮੀ ਸਜ਼ਾ ਜਿਹੜੀ ਆ ਕਿਮ ਪੋਟਰ ਜਿਹੜੀ ਪੁਲਿਸ ਆਫਿਸਰ ਸੀ ਉਹਨੂੰ ਹੋ ਸਕਦੀ ਆ। ਜੀ। ਅਗਲੀ ਜਿਹੜੀ ਖਬਰ ਆ, ਇੱਕ ਰਿਪੋਰਟ ਆ ਰਹੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਸ ਦੇ ਸਟਾਫ ਦੇ ਨਾਲ ਸੰਬੰਧਿਤ। ਰਿਊਮਰਸ ਕਹਿੰਦੇ ਚਿਰ ਦੇ ਹੀ ਜਿਹੜੇ ਆ ਉਹ ਚੱਲਣੇ ਸ਼ੁਰੂ ਹੋ ਗਏ ਸੀ ਜੁਲਾਈ ਮਹੀਨੇ ਦੇ ਵਿੱਚ ਵੀ ਜਿਹੜਾ ਸਟਾਫ ਆ ਉਹ ਡਿਸਫੰਕਸ਼ਨਲ ਹੈਗਾ ਆ ਤੇ ਆਫਿਸ ਬੜਾ ਫਰਸਟ੍ਰੇਟਡ ਹੈਗਾ ਆ ਤੇ ਕਹਿੰਦੇ ਵੀ ਬਰਨ ਆਊਟ ਉਹਨਾਂ ਦਾ ਹੋ ਰਿਹਾ ਹੈਗਾ ਆ। ਉਧਰ ਹੁਣ ਨਵੀਂ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ ਕਾਫੀ ਵੱਡੇ ਸਵਾਲ ਹੈਗੇ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ। ਕਹਿੰਦੇ ਵੀ ਜਿਹੜਾ ਸਟਾਫ ਆ ਉਹ ਐਕਸੋਡਸ ਕਰ ਰਿਹਾ ਆ ਤੇ ਕਹਿੰਦੇ ਮੁੜ ਦੁਬਾਰਾ ਉਹਨਾਂ ਸਵਾਲਾਂ ਨੂੰ ਉਪਜਿਆ ਆ, ਜਨਮ ਮਿਲਿਆ ਆ ਵੀ ਉਹਨਾਂ ਦੇ ਲੀਡਰਸ਼ਿਪ ਨੂੰ ਲੈ ਕੇ ਵੀ ਉਹ ਕਿੱਦਾਂ ਦਾ ਕੰਮ ਕਰ ਰਹੇ ਆ। ਐਕਸੋਡਸ ਅੱਗੇ ਆਪਾਂ ਸ਼ਬਦ ਵਰਤਦੇ ਸੀ ਜਦੋਂ ਕੈਲੀਫੋਰਨੀਆ ਦੇ ਲੋਕ ਛੱਡ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਿਹੜਾ ਉਹ ਜਾ ਰਹੇ ਸੀ, ਖਾਸ ਕਰਕੇ ਬੇ ਏਰੀਆ ਕਹਿ ਲਓ ਵੀ ਮਹਿੰਗੇ ਇਲਾਕਿਆਂ ਨੂੰ ਛੱਡ ਕੇ ਥੋੜੇ ਸਸਤਿਆਂ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਹੋਣ। ਸੋ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚੋਂ ਸੈਂਡਰਸ ਨਾਂ ਦਾ ਜਿਹੜਾ ਸਾਈਮਨ ਸੈਂਡਰਸ ਜਿਹੜੇ ਆ ਉਹ ਵੀ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਤੁਰ ਗਿਆ ਸੀ ਕੁਛ ਮਹੀਨਿਆਂ ਤੋਂ ਬਾਅਦ ਦੇ ਵਿੱਚ ਹੀ। ਸੋ ਕਾਫੀ ਵੱਡੇ ਹਾਈ ਪ੍ਰੋਫਾਈਲ ਨਾਮ ਆਲਰੇਡੀ ਉਪ ਰਾਸ਼ਟਰਪਤੀ ਹੈਰਿਸ ਆ ਉਸ ਦੇ ਖੇਮੇ ਦੇ ਵਿੱਚੋਂ ਜਾ ਚੁੱਕੇ ਨੇ। ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਅਜੇ ਪਹਿਲਾ ਹੀ ਸਾਲ ਚੱਲ ਰਿਹਾ ਆ ਇਹਨਾਂ ਦੇ ਇਸ ਅਹੁਦੇ ਦੇ ਉੱਤੇ। ਜੀ। ਅਗਲੀ ਖਬਰ ਮਿਲਵਾਕੀ ਵਿਸਕੌਨਸਨ ਤੋਂ ਆ ਰਹੀ ਹੈ, ਜਿੱਥੇ ਕਿ 10 ਸਾਲਾਂ ਬਾਅਦ, ਲਗਭਗ 10 ਸਾਲਾਂ ਬਾਅਦ ਸੰਨ 2012 ਦੇ ਵਿੱਚ ਇੱਕ ਗਨਮੈਨ ਨੇ, ਕਮਲੇ ਗਨਮੈਨ ਨੇ ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਾਤੀਆਂ ਸੀ, ਜਿਹਦੇ ਨਾਲ 6 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਓਕ ਕ੍ਰੀਕ ਗੁਰਦੁਆਰਾ ਸਾਹਿਬ ਜਿਹੜਾ ਹੈਗਾ। ਹੁਣ ਫਿਰ ਜਿਹੜਾ ਮਿਲਵਾਕੀ ਦੇ ਵਿੱਚ ਬੋਕੇਸ਼ਾ ਟਾਊਨ, ਸਾਰਿਆਂ ਨੂੰ ਯਾਦ ਆ ਵੀ ਕਿਸ ਤਰ੍ਹਾਂ ਇੱਕ ਕ੍ਰਿਸਮਸ ਦੀ ਪਰੇਡ ਜਾ ਰਹੀ ਸੀ, ਜਿਹਦੇ ਵਿੱਚ ਇੱਕ ਬੰਦੇ ਨੇ ਆਪਣੀ ਕਾਰ ਦੇ ਨਾਲ ਕਈ ਲੋਕਾਂ ਨੂੰ ਰਗੜ ਦਿੱਤਾ, ਜਿਹਦੇ ਵਿੱਚ 6 ਜਾਣੇ ਜਿਹੜੇ ਆ ਉਹ ਮਾਰੇ ਵੀ ਗਏ। ਸੋ ਉਹਦੇ ਸੰਬੰਧ ਦੇ ਵਿੱਚ
ਲੋਕਲ ਜਿਹੜੀ ਸਿੱਖ ਕਮਿਊਨਿਟੀ ਸੀ, ਓਕ ਕ੍ਰੀਕ ਦੀ ਤੇ ਇੱਕ ਬਰੁਕਫੀਲਡ ਗੁਰਦੁਆਰਾ ਸਾਹਿਬ, ਦੋਨਾਂ ਦੀ ਰਲ ਕੇ ਉਹਨਾਂ ਨੇ ਅਰਦਾਸ ਕੀਤੀ ਉੱਥੇ, ਤੇ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਪੈਸੇ ਦੇਣ ਦਾ ਜਿਹੜਾ ਆ ਵਾਅਦਾ ਕੀਤਾ। ਸੋ ਇੰਦਰਜੀਤ ਸਿੰਘ ਢਿੱਲੋਂ, ਵਿਸਕੌਨਸਨ ਸੈਕਟਰੀ ਆਫ ਸਿੱਖ ਟੈਂਪਲ ਆਫ ਜਿਹੜੇ ਓਕ ਕ੍ਰੀਕ ਆ, ਉਹਨਾਂ ਨੇ ਇਹ ਕਿਹਾ ਵੀ ਆਪਾਂ ਅਰਦਾਸ ਕੀਤੀ ਵੀ ਪ੍ਰਮਾਤਮਾ ਸਾਰਿਆਂ ਨੂੰ ਬਲ ਬਖਸ਼ੇ ਤੇ ਭਾਣਾ ਮੰਨਣ ਦਾ ਬਲ ਬਖਸ਼ੇ, ਤਾਕਤ ਬਖਸ਼ੇ, ਤੇ $14,000 ਕਹਿੰਦੇ ਪਈ ਅਸੀਂ ਜਿਹੜੀ ਬੋਕੇਸ਼ਾ ਕ੍ਰਿਸਮਸ ਪਰੇਡ ਹੈਗੀ ਆ, ਉਸ ਨੂੰ ਦੇਣ ਜਾ ਰਹੇ ਆ, ਤਾਂ ਕਿ ਉਹ ਜਿਹੜੇ ਵਿਕਟਮਸ ਆ ਉਹਨਾਂ ਨੂੰ ਜਿਹੜੀ ਹੈਲਪ ਦਿੱਤੀ ਜਾ ਸਕੇ। ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਜੀ ਸਟਾਕ ਮਾਰਕੀਟ ਦਾ ਵੀ ਹਾਲ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ 35 ਪੁਆਇੰਟਾਂ ਦਾ ਵਾਧਾ ਅੱਜ ਦਰਜ ਕੀਤਾ ਗਿਆ, 35,755 ਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਵਧੇ, 4701 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 100 ਪੁਆਇੰਟ ਵਧਿਆ, 15,787 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1784 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.53% ਦੇ ਉੱਤੇ ਰਹੀ ਤੇ ਬਿਟਕੋਇਨ ਦੀ ਕੀਮਤ $50,375 ਦੇ ਬਰਾਬਰ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 38 ਪੈਸੇ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।